सोशल मीडिया ਤੇ ਇੱਕ ਜਾਲੀ ਪੀਰ ਵਾਲਾ ਨਾ ਬੜਾ ਰੌਲਾ ਚੱਲਦਾ ਪਿਆ ਵਾ 16 ਸਾਲ ਦੀ ਬੱਚੀ ਦੇ ਨਾਲ ਜ਼ਿਆਦਤੀ ਤੋਂ ਬਾਅਦ ਉਹਨੂੰ ਹਮਲਾ ਕੀਤਾ ਤੇ ਮੌਲਵੀ ਸਾਹਿਬ ਜਿਹੜੇ ਹੁਣ ਆਪ ਜਿਹੜੇ ਹਵਾਲਾਤ ਦੇ ਵਿੱਚ ਨੇ 14 ਅਪ੍ਰੈਲ 2024 ਨੂੰ ਜਨਾਬ ਇੱਕ ਨਿਕਾਹ ਦੀ ਤਕਰੀਬ ਹੋਈ ਜੇਲਮ ਦੇ ਵਿੱਚ 50 ਤੋਂ 60 ਬੰਦਿਆਂ ਦਾ ਵਲੀਮਾ ਹੋਇਆ ਐਸਏ ਝੁਮਰੇ ਵਾਲੀ ਮਸਜਿਦ ਦੇ ਵਿੱਚ। ਉਹਦੇ ਜਿਹੜੇ ਹਮੈਤੀ ਨੇ ਨਾ ਉਹ ਬੜੇ ਚੜੇ ਹੋਏ ਅੱਜ ਕੱਲ ਕਿ ਜਨਾਬ ਤੁਸੀਂ ਇੱਕ ਸਾਈਡ ਦਾ ਮੌਕਫ ਦੇ ਰਹੇ ਹੋ, ਦੋ ਸਾਈਡ ਦਾ ਮੌਕਫ ਦੇ ਰਹੇ ਹੋ। ਤੁਸੀਂ ਕਦੀ ਪੁਲਿਸ ਨੂੰ ਬੁਰਾ ਭਲਾ ਕਹਿਣ ਦੇ ਹੋ, ਕਦੀ ਸਾਫੀਆਂ ਨੂੰ ਕਹਿਣ ਦੇ ਹੋ, ਕਦੀ ਮਰੀਮ ਨਵਾਜ਼ ਨੂੰ ਕਹਿਣ ਦੇ ਹੋ। ਉਹਦਾ ਚਾਚਾ ਮੌਲਵੀ ਸੀਗਾ, ਉਹਨੇ ਪਰਤ ਨਹੀਂ ਦਿੱਤਾ ਨਿਕਾਹ ਵਾਲਾ। ਉਹਨੇ ਕਿਹਾ 16 ਸਾਲ ਉਮਰ ਆ, ਬੇਫਾਰਮ ਬਣ ਲੈਣ ਦਿਓ, ਬੇਫਾਰਮ ਬਣੇਗਾ ਫਿਰ ਸ਼ਨਾਖਤੀ ਕਾਰਡ ਬਣੇਗਾ, ਫਿਰ ਅਸੀਂ ਨਿਕਾਹਨਾਮਾ ਦੇਵਾਂਗੇ। ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਕ ਜਿੰਨੀ ਦੇਰ ਤੱਕ ਸ਼ਨਾਖਤੀ ਕਾਰਡ ਨਹੀਂ ਨਾ ਬਣ ਜਾਂਦਾ ਉਨੀ ਦੇਰ ਤੱਕ ਤੁਸੀਂ ਨਿਕਾਹ ਨਹੀਂ ਕਰ ਸਕਦੇ। ਪੁਲਿਸ ਵਾਲੇ ਪਿੱਟਣ ਦੇ ਆ ਕੋਈ ਰੋਟੀ ਖਾਂਦੇ ਦੀ ਵਲੀਮੇ ਦੀ, ਉਹੀ ਤਸਵੀਰ ਸਾਨੂੰ ਦੇ ਦਿਓ ਤਾਂ ਕਿ ਅਸੀਂ ਰੌਲਾ ਕਿਸੇ ਪਾਸੇ ਲਾ ਲਈਏ। ਦਿਖਾਣੀਆਂ ਪੈਣੀਆਂ ਤਸਵੀਰਾਂ, ਨਿਕਾਹਨਾਮਾ ਦਿਖਾਣਾ ਪੈਣਾ ਵਾ, ਪ੍ਰੂਫ ਦੇਣਾ ਪੈਣਾ ਵਾ। ਮੌਲਵੀ ਸਾਦਾ ਹੋਏਗਾ, ਮੰਨ ਲਿਆ ਕਿ ਮੌਲਵੀ ਸਾਦੇ ਅੱਜ ਦੀ ਦੁਨੀਆ ਦੇ ਵਿੱਚ ਹੈਗੇ ਆ ਕਿ ਨਾ ਉਹਦੇ ਕੋਲ WhatsApp ਹੈਗਾ ਵਾ, ਨਾ ਉਹਦੇ ਕੋਲ Facebook ਆ, ਨਾ ਇੰਸਟਾ ਵਾ, ਨਾ ਟਿਕਟੌਕ। ਮੌਲਵੀ ਸਾਹਿਬ ਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ, ਸਿਰਫ ਇਸ ਗੱਲ ਦਾ ਪਤਾ ਸੀਗਾ ਕਿ 16 ਸਾਲ ਦੀ ਬੱਚੀ ਦੇ ਨਾਲ ਜ਼ਿਆਦਤੀ ਕਰਨੀ ਹੈ ਔਰ ਉਹਨੂੰ ਹਮਲਾ ਕਰਨਾ ਵਾ। ਇਹ ਸਾਰੀ ਗੱਲ ਦਾ ਪਤਾ ਸੀਗਾ। ਮੈਂ ਅੱਜ ਵੀ ਕਹਾਂਗਾ ਕਿ ਉਸ ਮਾਂ ਦੇ ਉੱਪਰ ਮੁਕੱਦਮਾ ਦਰਜ ਹੋਣਾ ਚਾਹੀਦਾ ਵਾ ਜਿਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਮੌਲਵੀ ਰੰਡਾ ਵਾ, ਮੌਲਵੀ ਦੀ ਬੁੱਢੀ ਕੋਈ ਨਹੀਂ ਹੈਗੀ ਤੇ ਉਹਦੇ ਕੋਲ ਜਨਾਬ ਤੁਸੀਂ 16 ਸਾਲਾਂ ਦੀ ਆਪਣੀ ਧੀ ਨੂੰ ਛੱਡਣ ਚਲੇ ਗਏ ਹੋ। ਤੁਹਾਨੂੰ ਕਿਸੇ ਕਿਸਮ ਦੀ ਕੋਈ ਸ਼ਰਮ, ਕੋਈ ਗੈਰਤ, ਕੋਈ ਮਾਦਾ ਇਦਾਂ ਦਾ ਹੈ ਸੀਗਾ? अस्सलाम वालेकुम। ਅੱਛਾ, ਚੰਦ ਰੋਜ਼ ਤੋਂ ਨਾ ਸੋਸ਼ਲ ਮੀਡੀਆ ਤੇ ਇੱਕ ਜਾਲੀ ਪੀਰ ਵਾਲਾ ਨਾ ਬੜਾ ਰੌਲਾ ਚੱਲਦਾ ਪਿਆ ਵਾ ਜਿਹਨੇ 16 ਸਾਲ ਦੀ ਬੱਚੀ ਦੇ ਨਾਲ ਜ਼ਿਆਦਤੀ ਤੋਂ ਬਾਅਦ ਉਹਨੂੰ ਹਮਲਾ ਕੀਤਾ ਤੇ ਮੌਲਵੀ ਸਾਹਿਬ ਜਿਹੜੇ ਹੁਣ ਆਪ ਜਿਹੜੇ ਹਵਾਲਾਤ ਦੇ ਵਿੱਚ ਨੇ। ਲੇਕਿਨ ਪਿੱਛੋਂ ਜਿਹੜੇ ਉਹ ਮੌਲਵੀ ਦੇ ਹਮਾਇਤੀ ਆ ਨਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਨਾ ਅੱਗ ਹੀ ਲਾਈ ਪਈ ਹਰ ਤਰ੍ਹਾਂ। ਉਹ ਕੁਛ ਕਰ ਤਾਂ ਨਹੀਂ ਸਕਦੇ ਲੇਕਿਨ ਉਹ ਬੁਰਾ ਬੜਾ ਇੱਧਰ ਉੱਧਰ ਲੋਕਾਂ ਨੂੰ ਜ਼ਰੂਰ ਕਹਿ ਰਹੇ ਆ। ਇੱਕ ਉਹਨਾਂ ਨੇ 1.5 ਸਫ਼ੇ ਦੀ ਤਹਿਰੀਰ ਲਿਖੀ ਹੈ, ਮੈਂ ਥੋੜ੍ਹੀ ਜਿਹੀ ਪੜ੍ਹਦਾ ਵਾ ਲੇਕਿਨ ਤਹਿਰੀਰ ਵਾਹਵਾ ਲੰਬੀ ਹੈ, ਮੈਂ ਥੋੜ੍ਹੀ ਜਿਹੀ ਪੜ੍ਹਦਾ। ਉਹਦੇ 'ਚ ਉਹਨੇ ਨਾ ਬੜੇ ਚੀਦਾ ਜਿਹੀਆਂ ਗੱਲਾਂ ਕੀਤੀਆਂ ਕਿ 14 ਅਪ੍ਰੈਲ 2024 ਨੂੰ ਜਨਾਬ ਇੱਕ ਨਿਕਾਹ ਦੀ ਤਕਰੀਬ ਹੋਈ ਜੇਲਮ ਦੇ ਵਿੱਚ ਤਾਂ ਕਿ ਨਿਕਾਹ ਬਾਬਰਕਤ ਰਵੇ। ਜਿੰਨੀ ਕੁ ਬਰਕਤ ਪਈ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਅੱਗੇ। ਉਸ ਤੋਂ ਬਾਅਦ ਉਹ ਕਹਿੰਦੇ ਆ ਜੀ 40 ਤੋਂ 50 ਬੰਦਿਆਂ ਦਾ, ਬਲਕਿ 50 ਤੋਂ 60 ਬੰਦਿਆਂ ਦਾ ਵਲੀਮਾ ਹੋਇਆ ਐਸਏ ਝੁਮਰੇ ਵਾਲੀ ਮਸਜਿਦ ਦੇ ਵਿੱਚ ਜਿੱਥੇ 16 ਸਾਲਾ ਲੜਕੀ ਨੂੰ ਜ਼ਿਆਦਤੀ ਦਾ ਨਿਸ਼ਾਨਾ ਬਣਾਉਂਦੇ ਰਹੇ ਮੌਲਵੀ ਸ਼ਕੀਲ ਸਾਹਿਬ। ਮੈਂ ਇਸ ਤੋਂ ਕਹਿ ਰਿਹਾ ਕਿਉਂਕਿ ਉਹਦੇ ਜਿਹੜੇ ਹਮਾਇਤੀ ਨੇ ਨਾ ਉਹ ਬੜੇ ਚੜੇ ਹੋਏ ਅੱਜ ਕੱਲ੍ਹ ਕਿ ਜਨਾਬ ਤੁਸੀਂ ਇੱਕ ਸਾਈਡ ਦਾ ਮੌਕਫ ਦੇ ਰਹੇ ਹੋ, ਦੋ ਸਾਈਡ ਦਾ ਮੌਕਫ ਦੇ ਰਹੇ ਹੋ। ਮੈਂ ਜਨਾਬ ਅੱਜ ਸਿਰਫ ਨਾ ਕਲੀਅਰ ਕਰਨਾ ਮੌਕਫ ਕਿ ਅਸਲ ਹਕਾਇਕ ਕੀ ਆ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਸਾਰੇ ਸੁਣਨ ਵਾਲਿਆਂ ਨੂੰ ਕਿ ਅਸਲ ਰੌਲਾ ਕੀ ਬਣਿਆ ਵਾ ਤੇ ਇਹਦੇ ਹਮਾਇਤੀ ਕਰਨਾ ਕੀ ਚਾਹੁੰਦੇ ਹੋਣ ਨਾ। ਮਤਲਬ ਤੁਸੀਂ 1.5 ਸਫ਼ੇ ਦੀ ਤਹਿਰੀਰ ਲਿਖੀ ਜਾਣ ਡੇ ਹੋ, ਤੁਸੀਂ ਕਦੀ ਪੁਲਿਸ ਨੂੰ ਬੁਰਾ ਭਲਾ ਕਹਿਣ ਡੇ ਹੋ, ਕਦੀ ਸਾਫੀਆਂ ਨੂੰ ਕਹਿਣ ਡੇ ਹੋ, ਕਦੀ ਮਰੀਮ ਨਵਾਜ਼ ਨੂੰ ਕਹਿਣ ਡੇ ਹੋ, ਕਦੀ ਹਿਨਾ ਜਿਹੜੀ ਬੱਟ ਇੱਥੇ ਆਈ ਸੀਗੀ ਉਹਨੂੰ ਕਹਿ ਰਹੇ ਹੋ। ਭਾਈ ਬੜਾ ਸਾਫ਼ ਜਿਹਾ ਤੇ ਸਿੱਧਾ ਜਿਹਾ ਕੰਮ ਆ, ਕੋਈ ਐਡੀ ਜਰਨਲ ਸਾਇੰਸ ਰਾਕਟ ਸਾਇੰਸ ਤਾਂ ਹੈ ਕੋਈ ਨਹੀਂ। ਠੀਕ ਹੈ, ਮੌਲਵੀ ਸਾਦਾ ਹੋਏਗਾ, ਮੰਨ ਲਿਆ ਕਿ ਮੌਲਵੀ ਸਾਦੇ ਅੱਜ ਦੀ ਦੁਨੀਆ ਦੇ ਵਿੱਚ ਹੈਗੇ ਆ ਕਿ ਨਾ ਉਹਦੇ ਕੋਲ WhatsApp ਹੈਗਾ ਵਾ, ਨਾ ਉਹਦੇ ਕੋਲ Facebook ਆ, ਨਾ ਇੰਸਟਾ ਵਾ, ਨਾ ਟਿਕਟੌਕ। ਮੌਲਵੀ ਸਾਹਿਬ ਕੋਲ ਕੱਖ ਨਹੀਂ ਹੈਗਾ। ਮੌਲਵੀ ਸਾਹਿਬ ਨੂੰ ਇੱਕ ਕੰਮ ਦਾ ਤਾਂ ਪਤਾ ਸੀ ਨਾ ਕਿ 16 ਸਾਲ ਦੀ ਬੱਚੀ ਨੂੰ ਕਿੱਦਾਂ ਜਾ ਕੇ ਉਹਨੂੰ ਪ੍ਰੈਗਨੈਂਟ ਕਰਨਾ, ਇਹ ਸਾਰੀ ਗੱਲ ਦਾ ਪਤਾ ਸੀ। ਸਿਰਫ ਸੋਸ਼ਲ ਮੀਡੀਆ ਦਾ ਨਹੀਂ ਮੌਲਵੀ ਨੂੰ ਪਤਾ ਲੱਗਾ ਨਾ ਕਿ ਸੋਸ਼ਲ ਮੀਡੀਆ ਕੀ ਹੁੰਦਾ ਵਾ। ਖੈਰ ਜੀ, ਆ ਜਿਹੜਾ 40 ਤੋਂ 50 ਤੋਂ 60 ਬੰਦਾ ਮਸੀਤੇ ਬਹਿ ਕੇ ਵਲੀਮਾ ਖਾ ਰਿਹਾ ਸੀਗਾ, ਇਸ ਕਿਸੇ ਬੰਦੇ ਕੋਲ ਮੋਬਾਈਲ ਹੈ ਸੀਗਾ ਕਿ ਸਾਰੇ ਦੇ ਸਾਰੇ ਏਡੇ ਸਾਦਾ ਸੀਗੇ 60 ਬੰਦੇ ਕਿ ਕਿਸੇ ਕੋਲ ਮੋਬਾਈਲ ਨਹੀਂ ਸੀਗਾ? ਉਹ ਪੁਲਿਸ ਵਾਲੇ ਪਿੱਟਣ ਦੇ ਆ ਕੋਈ ਰੋਟੀ ਖਾਂਦੇ ਦੀ ਵਲੀਮੇ ਦੀ, ਉਹੀ ਤਸਵੀਰ ਸਾਨੂੰ ਦੇ ਦਿਓ ਤਾਂ ਕਿ ਅਸੀਂ ਰੌਲਾ ਕਿਸੇ ਪਾਸੇ ਲਾ ਲਈਏ। ਤੁਸੀਂ ਸੋਸ਼ਲ ਮੀਡੀਆ ਤੇ ਡੇਢ ਘੰਟੇ ਦੀ ਤਹਿਰੀਰ ਲਿਖਦੇ ਹੋ, ਦੋ ਸਫ਼ੇ ਲਿਖਣ ਦੇ ਹੋ। ਉਹਦੇ ਵਾਸਤੇ ਉਹਦਾ ਬਿਹਤਰੀਨ ਹੱਲ ਇਹ ਨਹੀਂ ਹੈਗਾ ਕਿ ਮੋਬਾਈਲ ਖੋਲੋ 3 ਮਿੰਟ ਦੇ ਵਿੱਚ ਇੱਕ ਤਸਵੀਰ ਕੱਢੋ, ਪੁਲਿਸ ਵਾਲਿਆਂ ਦੇ ਅੱਗੇ ਰੱਖੋ, ਸੋਸ਼ਲ ਮੀਡੀਆ 'ਤੇ ਤਸਵੀਰ ਦਿਓ, ਗੱਲ ਮੁੱਕ ਜਾਵੇ। ਤੁਸੀਂ ਜੋ ਤਹਿਰੀਰ ਲਿਖੀ ਆ ਜੀ 14 ਅਪ੍ਰੈਲ ਨੂੰ ਨਿਕਾਹ ਹੋਇਆ, ਉਹ ਨਿਕਾਹ ਜਦੋਂ ਹੋਇਆ ਉਦੋਂ ਕੁੜੀ ਦੀ ਉਮਰ 16 ਸਾਲ ਸੀਗੀ, ਉਹਦਾ ਚਾਚਾ ਮੌਲਵੀ ਸੀਗਾ, ਉਹਨੇ ਪਰਤ ਨਹੀਂ ਦਿੱਤਾ ਨਿਕਾਹ ਵਾਲਾ। ਉਹਨੇ ਕਿਹਾ 16 ਸਾਲ ਉਮਰ ਆ, ਬੇਫਾਰਮ ਬਣ ਲੈਣ ਦਿਓ, ਬੇਫਾਰਮ ਬਣੇਗਾ ਫਿਰ ਸ਼ਨਾਖਤੀ ਕਾਰਡ ਬਣੇਗਾ, ਫਿਰ ਅਸੀਂ ਨਿਕਾਹਨਾਮਾ ਦੇਵਾਂਗੇ। ਠੀਕ ਹੈ, ਮੌਲਵੀ ਸਾਹਿਬ ਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ, ਸਿਰਫ ਇਸ ਗੱਲ ਦਾ ਪਤਾ ਸੀਗਾ ਕਿ 16 ਸਾਲ ਦੀ ਬੱਚੀ ਦੇ ਨਾਲ ਜ਼ਿਆਦਤੀ ਕਰਨੀ ਹੈ ਔਰ ਉਹਨੂੰ ਹਮਲਾ ਕਰਨਾ ਵਾ। ਇਹ ਸਾਰੀ ਗੱਲ ਦਾ ਪਤਾ ਸੀਗਾ। ਮੈਂ ਕਹਾਂਗਾ ਜਿਹੜੇ 60 ਬੰਦੇ ਆ ਉਹ ਤੋਂ ਇਲਾਵਾ 100 ਬੰਦਾ ਜਿਹੜਾ ਤਨਕੀਦ ਕਰਨ ਵਾਲਾ ਵਾ, ਕਮ ਸੇ ਕਮ ਇੱਕ ਕੰਮ ਕਰ ਦਿਓ, ਇੱਕ ਤਸਵੀਰ ਲੱਭੋ ਔਖੀ ਸੌਖੀ ਕਰਕੇ ਉਹ ਥਾਣੇ ਅੱਗੇ ਦਿਓ, ਸੋਸ਼ਲ ਮੀਡੀਆ ਤੇ ਦਿਓ, ਉਹ ਇਲੈਕਟ੍ਰੋਨਿਕ ਮੀਡੀਆ ਤੇ ਦਿਓ। ਉਹ ਮਰੀਮ ਨਵਾਜ਼ ਨੂੰ ਇੱਥੋਂ WhatsApp ਕਰਦੇ ਆ, ਕਿਸੇ ਨਾ ਕਿਸੇ ਕੋਲ ਤਾਂ ਨੰਬਰ ਹੋਣਾ ਹੀ ਹੈ ਨਾ ਉਹਦਾ, ਨਾ ਆਇਆ ਤੇ ਉਸਮਾ ਬੁਖਾਰੀ ਫੈਸਲਾਬਾਦ ਤੁਰੀ ਫਿਰਦੀ ਹੈ, ਉਹਦੇ ਹੱਥ ਤਸਵੀਰ ਭਿਜਵਾ ਦਿੰਦੇ ਆ ਕਿ ਬੀਬੀ ਆ ਤਸਵੀਰ ਲੈ ਜਾ, ਉਹਨਾਂ ਦਾ ਨਿਕਾਹ ਹੋਇਆ ਸੀਗਾ, ਇਹ ਸੀ ਸਾਰੇ ਝੂਠੇ ਸੀਗੇ, ਮੌਲਵੀ ਨੇ ਕੋਈ ਜ਼ਿਆਦਤੀ ਨਹੀਂ ਕੀਤੀ, ਮੌਲਵੀ ਬਿਲਕੁਲ
ਦੁੱਧ ਦਾ ਤੁਲਿਆ ਹੋਇਆ ਵਾ, ਲਿਹਾਜ਼ਾ ਇਹਨੂੰ ਬਾਇਜ਼ਤ ਤਰੀਕੇ ਦੇ ਨਾਲ ਛੱਡਿਆ ਜਾਵੇ ਤੇ ਬਾਕੀ ਸਾਰੇ ਲੋਕ ਨਾ ਇਸ ਗੱਲ ਦੀ ਮਾਫੀ ਮੰਗਣ। ਬਿਲਕੁਲ ਮੰਗਣੀ ਵੀ ਚਾਹੀਦੀ ਆ। ਅਗਰ ਮੌਲਵੀ ਨੇ ਨਿਕਾਹ ਕੀਤਾ ਸੀ, ਪਹਿਲੇ ਤਾਂ ਇਹ ਵੀ ਮੌਲਵੀ ਕੋ ਗੱਲ ਪੁੱਛ ਲਈਏ ਕਿ ਸਾਡੇ ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਕ ਜਿੰਨੀ ਦੇਰ ਤੱਕ ਸ਼ਨਾਖਤੀ ਕਾਰਡ ਨਹੀਂ ਨਾ ਬਣ ਜਾਂਦਾ ਉਨੀ ਦੇਰ ਤੱਕ ਤੁਸੀਂ ਨਿਕਾਹ ਨਹੀਂ ਕਰ ਸਕਦੇ। ਫਿਰ ਤੁਹਾਨੂੰ 16 ਸਾਲ ਦੀ ਲੱਭੀ ਆ। ਮੈਂ ਤਾਂ ਇਸ ਗੱਲ ਤੇ ਹੈਰਾਨ ਆ ਜਿਹੜੇ ਮੇਰੇ ਤੇ ਤਨਕੀਦ ਜਾਂ ਪੁਲਿਸ ਤੇ ਮਰੀਮ ਨਵਾਜ਼ ਤੇ ਸਾਰਿਆਂ ਦੇ ਤਨਕੀਦਾਂ ਕਰਦੇ ਆ ਨਾ, ਸਿਰਫ ਇੰਨੀ ਗੱਲ ਮੈਨੂੰ ਦੱਸ ਦਿਓ 40 45 ਸਾਲਾਂ ਦਾ ਕੋਈ ਬਾਬਾ ਲੈ ਆਉਂਦੇ ਆ, 16 ਸਾਲ ਦੀ ਕਿਸੇ ਦੇ ਘਰ ਕੋਈ ਧੀ ਭੈਣ ਹੈਗੀ ਆ ਤੇ ਉਹਦੇ ਨਾਲ ਨਿਕਾਹ ਕਰਾ ਕੇ ਵੇਖ ਲਓ। ਮੈਂ ਦੇਖਾਂਗਾ ਕਿੰਨੀ ਕੁ ਵਾਰੀ ਕੋਈ ਨਿਕਾਹ ਕਰਾਉਂਦਾ ਵਾ, ਕਿੰਨੀ ਕੁ ਤਨਕੀਦ ਕਰਨੀ ਆਉਂਦੀ ਆ। ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਇਸ ਤਰ੍ਹਾਂ ਨਹੀਂ ਜਾਨ ਛੁੱਟਣੀ। ਮੈਂ ਤੁਹਾਨੂੰ ਕਲੀਅਰ ਕਰ ਦੇਵਾਂ, ਇਹ ਹਕੀਕਤ ਜਿਹੜੀ ਆ ਉਹ ਬਿਲਕੁਲ ਛੁਪਣੀ ਨਹੀਂ। ਉਹ ਇੱਕ ਸ਼ੇਰ ਆ ਉਰਦੂ ਦਾ, ਲੇਕਿन मैं पंजाबी ਦੱਸਦਾ ਵਾਂ, हकीकत छुप नहीं सकती बनावट के असूलों से, खुशबू आ नहीं सकती कागज़ के फुੱਲੋं से। ठीक है, कागज़ ਦੇ ਫੁੱਲਾਂ ਨਾਲ ਖੁਸ਼ਬੂ ਨਹੀਂ ਆਣੀ, ਦਿਖਾਣੀਆਂ ਪੈਣੀਆਂ ਤਸਵੀਰਾਂ, ਨਿਕਾਹਨਾਮਾ ਦਿਖਾਣਾ ਪੈਣਾ ਵਾ, ਪ੍ਰੂਫ ਦੇਣਾ ਪੈਣਾ ਵਾ। ਇਹ ਜਿਹੜੇ ਸਟਾਮ ਲਈ ਫਿਰਦੇ ਆ, ਬਿਆਨੇ ਅਲਵੀ ਲਈ ਫਿਰਦੇ, ਇਹ ਮੇਰੇ ਕੋਲ ਲੈ ਲਓ, ਜਿੰਨੇ ਮਰਜ਼ੀ ਲੈ ਲਓ। ਸਾਡੇ ਵੀ ਮਰੀਦ ਹੈਗੇ, ਉਹ ਵੀ ਸਟਾਮ ਲੈਣਗੇ। ਆਹ ਸਟਾਮ ਲੈ ਲਓ ਜੀ, ਅਸੀਂ ਕਦੀ ਕੱਖ ਨਹੀਂ ਕੀਤਾ, ਅਸੀਂ ਤਾਂ ਜਨਾਬ ਕਦੀ ਕਿਸੇ ਵੱਲ ਵੇਖਿਆ ਵੀ ਨਹੀਂ ਹੈਗਾ, ਅਸੀਂ ਹਾਜੀ ਹਾਂ, ਅਸੀਂ ਨਮਾਜ਼ੀ ਹਾਂ। ਬਿਲਕੁਲ ਮੇਰੀ ਜਾਨ ਦੇ ਟੁੱਟਿਓ, ਇੱਦਾਂ ਨਹੀਂ ਗੱਲ ਬਣਨੀ। ਸਬੂਤ ਦੇਣਾ ਪੈਣਾ ਵਾ। ਪੁਲਿਸ ਨੇ ਵੀ ਤਾਂ ਹੀ ਮੰਨਣਾ ਵਾ, ਬਾਕੀ ਲੋਕਾਂ ਨੇ ਵੀ ਤਾਂ ਹੀ ਮੰਨਣਾ ਵਾ। ਸਬੂਤ ਤੁਹਾਡੇ ਕੋਲ ਹੈਗਾ ਵਾ, ਲੈ ਆਉਣੀ ਤਾਂ ਬਿਜਾ ਤਨਕੀਦ ਨਾ ਕਰੋ, ਆਰਾਮ ਨਾਲ ਬਹਿ ਜਾਓ। ਮੌਲਵੀ ਨੇ ਜੋ ਕੀਤਾ ਵਾ ਉਹਨੂੰ ਉਹਦੀ ਸਜ਼ਾ ਭੁਗਤ ਲੈਣ ਤੋਂ। ਆ ਸਾਰੀਆਂ ਗੱਲਾਂ ਗੁੱਲਾਂ ਕਰਨ ਤੋਂ ਬਾਅਦ ਇੱਕ ਗੱਲ ਮੈਂ ਫੇਰ ਕਹਾਂਗਾ ਕਿ ਜਿਹੜੀ ਉਹ ਮਾਂ ਸੀ ਨਾ ਜਿਹਨੇ ਇੰਨੀ ਮੌਲਵੀ ਨਾਲ ਅਕੀਦਤ ਕੀਤੀ ਸੀਗੀ, ਮੈਂ ਅੱਜ ਵੀ ਕਹਾਂਗਾ ਕਿ ਉਸ ਮਾਂ ਦੇ ਉੱਪਰ ਮੁਕੱਦਮਾ ਦਰਜ ਹੋਣਾ ਚਾਹੀਦਾ ਵਾ। ਜਿਹੜੇ ਤੁਸੀਂ ਕਹਿੰਦੇ ਹੋ ਨਾ ਕਿ ਵਨ ਸਾਈਡਰ ਆ, ਤੁਸੀਂ ਸਾਡਾ ਪਹਿਲਾ ਵੀ ਲਾਗ ਵੀ ਸੁਣ ਲਓ, ਉਹਦੇ 'ਚ ਵੀ ਅਸੀਂ ਇਹੀ ਕਿਹਾ ਸੀਗਾ ਕਿ ਜਿੰਨਾ ਕਸੂਰ ਮੌਲਵੀ ਦਾ ਨਾ, ਮੌਲਵੀ ਦਾ ਚਲੋ ਅਸੀਂ ਉਹ ਤੋਂ ਵੀ ਘੱਟ ਕਰ ਲੈਂਦੇ ਹਾਂ, ਕਿਉਂਕਿ ਮੌਲਵੀ ਹੋਰੀ ਤਾਂ ਵੈਸੇ ਛੜੇ ਛਾਣ ਸੀ ਉਸ ਟਾਈਮ। ਮੌਲਵੀ ਉਹਨਾਂ ਦੇ ਤਾਂ ਸ਼ੈਤਾਨ ਨੇ ਗਾਲਬ ਹੋਣਾ ਹੀ ਹੋਣਾ ਸੀਗਾ। ਲੇਕਿਨ ਉਹ ਮਾਂ ਜਿਹੜੀ ਆ, ਜਿਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਮੌਲਵੀ ਰੰਡਾ ਵਾ, ਮੌਲਵੀ ਦੀ ਬੁੱਢੀ ਕੋਈ ਨਹੀਂ ਹੈਗੀ, ਮਰ ਗਈ ਆ, ਤੇ ਉਹਦੇ ਕੋਲ ਜਨਾਬ ਤੁਸੀਂ 16 ਸਾਲਾਂ ਦੀ ਆਪਣੀ ਧੀ ਨੂੰ ਛੱਡਣ ਚਲੇ ਗਏ ਹੋ। ਤੁਹਾਨੂੰ ਕਿਸੇ ਕਿਸਮ ਦੀ ਕੋਈ ਸ਼ਰਮ, ਕੋਈ ਗੈਰਤ, ਕੋਈ ਮਾਦਾ ਇਦਾਂ ਦਾ ਹੈ ਸੀਗਾ? ਹੁਣ ਤੁਹਾਨੂੰ ਫੋਨ ਕਰਦੇ ਆ, ਤੁਸੀਂ ਫੋਨ ਅੱਗੇ ਇੱਕ ਚਾਚੇ ਨੂੰ ਫੜਾਉਂਦੇ ਆ, ਫਿਰ ਮਾਮੇ ਨੂੰ ਫੜਾਉਂਦੇ ਆ। ਮਾਮਾ ਕਹਿੰਦਾ ਜੀ ਇਹ ਮੇਰੇ ਉਸਤਾਦ ਸੇ ਬਾਤ ਕरें। ਵੀ ਗੱਲ ਸਾਨੂੰ ਤੁਸੀਂ ਦੱਸੋ, ਅਸੀਂ ਉਸਤਾਦ ਨਾਲ ਕੀ ਕਰਨੀ ਆ? ਤੁਸੀਂ ਐਡੀ ਕਿਹੜੀ ਅਕੀਦਤ ਚੜ੍ਹ ਗਈ ਸੀਗੀ ਕਿ ਤੁਸੀਂ ਜਾ ਕੇ 16 ਸਾਲਾਂ ਦੀ ਬੱਚੀ ਮੌਲਵੀ ਦੇ ਹਵਾਲੇ ਕਰ ਆਏ ਸੀਗੇ? ਖੈਰ ਪੁਲਿਸ ਨੂੰ ਇਹ 'ਤੇ ਵੀ ਕੰਮ ਕਰਨਾ ਚਾਹੀਦਾ ਵਾ ਤਾਂ ਕਿ ਦੋਨਾਂ ਸਾਈਡਾਂ ਤੋਂ ਆਇੰਦਾ ਇਸ ਤਰ੍ਹਾਂ ਦਾ ਮਸਲਾ ਸਾਹਮਣੇ ਨਾ ਆਵੇ। ਬਹੁਤ ਸ਼ੁਕਰੀਆ।